ਹੁਣ ਮੈਂ ਕੁਝ ਸਿੰਗਰਸ ਦੇ ਨਾਮ ਬੋਲਾਂਗੀ ਤੁਹਾਡੇ ਸਾਹਮਣੇ, ਤੁਸੀਂ 10 ਵਿੱਚੋਂ ਉਹਨਾਂ ਨੂੰ ਨੰਬਰ ਦੇਣੇ ਨੇ जी देखो ਠੀਕ ਹੋ ਗਿਆ। आतिफ असलम, क्या बात है जी, बल्कि 11 नंबर लिखो। ओके। हाँ जी, राहत फतेह अली क्या खान, बात है, प्लस 10 सर 10 प्लस। हाँ जी। ओके। मलकू, मलकू भाई ਨੂੰ 8 ਨੰਬਰ ਦਿਆਂਗਾ ਕਿਉਂਕਿ ਮੇਰੇ ਯਾਰ ਵੀ ਪਤਾ ਬਾਦੀ ਨਾਰਾਜ਼ ਹੀ ਨਾ ਹੋ ਜਾਣ। ओके। ਤੇ 2 ਨੰਬਰ ਕਿਸ ਚੀਜ਼ ਦੇ ਕੱਟੇ ਆ? 2 ਨੰਬਰ ਉਹਨਾਂ ਦੀ ਪਰਸਨੈਲਿਟੀ ਦੇ, ਉਹ ਕਿਉਂ? ਕਿਉਂਕਿ ਉਹ ਅੱਛਾ ਠੀਕ ਆ ਲੇਕਿਨ ਉਹ ਇਤਨਾ ਅੱਛਾ ਦਿਖਦੇ ਨਹੀਂ ਨੇ, ਯਾਨੀ ਆਪਣੇ ਆਪ ਨੂੰ ਪ੍ਰੈਜ਼ੈਂਟ ਨਹੀਂ ਕਰ ਪਾ ਰਹੇ। ਪ੍ਰੈਜ਼ੈਂਟ ਅੱਛਾ ਕਰਨ, ਉਹ ਜਿੰਨਾ ਅੱਛਾ ਪ੍ਰੈਜ਼ੈਂਟ ਕਰਨਗੇ ਆਰਟਿਸਟ ਬਹੁਤ ਅੱਛਾ ਹੋ, ਪ੍ਰੈਜ਼ੈਂਟੇਸ਼ਨ ਥੋੜੀ ਕੀ ਕਰਨਾ ਚਾਹੀਦਾ ਆਪਣੀ ਪਰਸਨੈਲਿਟੀ? ਵੀਡੀਓ ਅੱਛੀ ਕਰਨੀ ਚਾਹੀਦੀ ਉਹਨਾਂ ਨੂੰ, ਵੀਡੀਓ ਬੜੀ ਹਲਕੀ ਕਰਦੇ ਨੇ ਉਹ, ਤੇ ਆਪਣੇ ਵਾਰਡਰੋਬ ਤੋਂ ਬਹੁਤ ਕੰਮ ਕਰਨਾ ਚਾਹੀਦਾ, ਆਪਣੇ ਸਟਾਈਲ ਤੇ ਉਹਨਾਂ ਨੂੰ ਬਹੁਤ ਕੰਮ ਕਰਨਾ ਚਾਹੀਦਾ। ਸਹੀ। ਅੱਛਾ, ਜ਼ਿਸ਼ਾਨ ਰੋਖੜੀ ਨੂੰ ਕਿੰਨੇ ਨੰਬਰ? ਜ਼ਿਸ਼ਾਨ ਰੋਖੜੀ ਨੂੰ ਵੀ 7-8 ਨੰਬਰ ਹੀ ਦੇਾਂਗੇ। 7 7 ਨੰਬਰ ਕਿਉਂ ਕੱਟੇ? ਇਹ ਨੰਬਰ ਐਸੇ ਕੱਟਣ, ਉਹਨਾਂ ਦੀ ਵੀ ਜਿਹੜੇ ਵੀਡੀਓਜ਼ ਹਨ ਉਹ ਬਿਲਕੁਲ ਇੱਕ ਹੀ ਜਗ੍ਹਾ ਖੜੇ ਹੋ ਕੇ, ਮੂਵਮੈਂਟ ਨਹੀਂ ਹੈ ਬਿਲਕੁਲ। ਦੇਖੋ ਆਰਟਿਸਟ ਜਿਹੜਾ ਨਾ ਉਹ ਮੂਵਮੈਂਟ ਕਰਦੇ ਚੰਗਾ ਲੱਗਦਾ, ਪਰਫਾਰਮੈਂਸ। ਹਾਂ ਪਰਫਾਰਮੈਂਸ ਬੜੀ ਮੈਟਰ ਕਰਦੀ ਹੈ। ਸਹੀ। ਹੁਣ ਤੁਸੀਂ ਇੱਕ ਵਾਜਾ ਲਾਇਆ ਕਿ ਉੱਥੇ ਬਹਿ ਕੇ ਉੱਥੇ ਗਾਣਾ ਵੀ ਗਾ ਰਹੇ ਹੋ ਤੇ ਵੀਡੀਓ ਵੀ ਕਰ ਰਹੇ ਹੋ, ਨਹੀਂ ਅੱਛੀ, ਜਾਂ ਇੱਕ ਸੀਟ ਤੇ ਬੈਠ ਕੇ ਸੀਟ ਨੂੰ ਇੱਧਰ ਘੁਮਾ ਰਹੇ ਹੋ ਇੱਧਰ ਘੁਮਾ ਰਹੇ ਹੋ, ਇਹ ਜਸਟੀਫਾਈ ਯਾਨੀ ਜਿੱਥੇ ਤੁਸੀਂ ਗਏ ਹੋ ਆਵਾਮ ਨੂੰ ਆਪਣੇ ਨਾਲ ਇੰਗੇਜ ਕਰਨਾ ਚਾਹੀਦਾ ਹੈ। ਮੈਂ ਵੀਡੀਓ ਦੀ ਗੱਲ ਕਰ ਰਿਹਾ ਕਿ ਵੀਡੀਓ ਦੀ ਇਹ ਹੋ ਰਹੀ ਹੈ ਕਿ ਉਹ ਸੀਟ ਤੇ ਬੈਠੇ ਨੇ ਜਾਂ ਖੜੇ ਨੇ, ਹੱਥ ਉੱਤੇ ਹੋ ਰਹੇ ਨੇ, ਹੱਥ ਥੱਲੇ ਹੋ ਰਹੇ ਨੇ, ਹੱਥ ਇੱਧਰ ਹੋ ਰਹੇ ਨੇ, ਫੇਸ ਬਿਲਕੁਲ ਫਲੈਟ ਕੀਤਾ ਹੋਇਆ ਹੈ, ਮਤਲਬ ਥੋੜੀ ਮੂਵਮੈਂਟ ਹੋਣੀ ਚਾਹੀਦੀ ਹੈ। ਮੈਂ ਸਮਝ ਗਈ, ਪਰਫਾਰਮੈਂਸ ਹੋਣੀ ਚਾਹੀਦੀ ਹੈ। ਉਹਦੇ ਨਾਲ ਮੈਂ ਦੇਖਿਆ ਜ਼ਿਸ਼ਾਨ ਭਾਈ ਦੇ ਨਾਲ ਕਾਫੀ ਲੜਕੀਆਂ ਅੱਛੀਆਂ, ਉਹਨਾਂ ਨੇ ਮਾਡਲਾਂ ਨੇ ਕੰਮ ਕੀਤਾ ਹੈ, ਨਾ ਉਹ ਮਾਡਲ ਕੰਮ ਕਰ ਰਹੀਆਂ ਨੇ ਤੇ ਨਾ ਜ਼ਿਸ਼ਾਨ ਭਾਈ ਕੰਮ ਕਰ ਰਹੇ ਨੇ, ਬਸ ਆਪਸ ਵਿੱਚ ਇੱਧਰ ਉਧਰ ਜਾ ਰਹੇ ਨੇ, ਉਧਰ ਇੱਧਰ ਆ ਰਹੇ ਨੇ, ਵਿੱਚੋਂ ਕੈਮਰਾ ਅੰਦਰ ਉਧਰ ਲੰਗੀ ਜਾ ਰਿਹਾ ਹੈ। ਵਾਜਿਦ ਅਲੀ ਬਗਦਾਦੀ, ਉਹਨੂੰ ਫਿਰ ਮੈਂ 2 ਹੀ ਨੰਬਰ ਦੇਵਾਂਗਾ, ਕਿਉਂਕਿ ਲੋਕਾਂ ਨੂੰ ਬੜੇ 2-2 ਨੰਬਰ ਦਿੰਦਾ। ਕਿਉਂ ਦੇ ਰਹੇ ਨੇ ਉਹ ਸਾਰਿਆਂ ਨੂੰ? ਉਹ ਇਸ ਵਾਸਤੇ ਨਾ ਕਿ ਉਹ ਮੈਂ ਉਹਨਾਂ ਦਾ ਪਿਛਲਾ ਇੰਟਰਵਿਊ ਸੁਣਿਆ ਸੀ, ਉਹ ਬੜੀ ਆਪਣੀ ਡਰੈਸਿੰਗ ਤੇ ਗੱਲ ਕਰ ਰਹੇ ਸਨ। ਹਾਂ ਉਹ ਕਹਿੰਦਾ ਮੈਂ ਬਹੁਤ ਮਹਿੰਗੀ ਡਰੈਸਿੰਗ ਕਰਦਾ। ਕਹਿੰਦਾ ਜੀ 12,000 ਰੁਪਏ ਦਾ ਸੂਟ ਪਾਣਾ। ਅੱਛਾ। ਹਾਂ ਉਹ ਕਹਿੰਦਾ ਬਹੁਤ ਮਹਿੰਗੀ ਤੇ 12,000 ਰੁਪਏ ਦਾ ਸੂਟ ਹੈ। ਓਕੇ। ਕਾਸ਼ਾ ਜੀ ਅੱਜ ਕੱਲ 12,000 ਰੁਪਏ ਦੀਆਂ ਸੌਕਸ ਨਹੀਂ ਮਿਲਦੀਆਂ, ਯਕੀਨ ਕਰੋ ਚੰਗੀਆਂ ਪਾਓ ਨਾ, ਮਾਸ਼ਾਅੱਲਾ ਤੁਸੀਂ ਸਭ ਗੱਲ ਸਮਝਦੇ ਹੋ। ਇਹ ਹੁਣ ਸਾਰੇ ਕੱਪੜੇ ਪਾਏ 12,000 ਸਾਨੂੰ ਬ੍ਰਾਂਡ ਦੁਕਾਨ ਦੇ ਅੰਦਰ ਨਹੀਂ ਆਣ ਦਿੰਦਾ। ਇਹ ਹੁਣ ਪਾ ਕੇ ਆਏ ਨਾ ਤੇ ਲੱਖ ਰੁਪਏ ਦੇ ਸੂਟ ਪਾ ਕੇ ਆਏ। ਚਲੋ ਇਹ ਵੀ ਹੁਣ ਅਸੀਂ ਕਰਾਂਗੇ ਬ੍ਰੇਕ ਡਾਊਨ ਤੁਹਾਡਾ, ਲੇਕਿਨ ਬਗਦਾਦੀ ਦਾ ਮਸਲਾ ਕੀ ਤੁਸੀਂ ਦੱਸਿਆ? ਬਗਦਾਦੀ ਦਾ ਮਸਲਾ ਇਹ ਵੇ ਕਿ ਗਾਣੇ ਉਹਦੇ ਵੀ ਉਹ ਦੇਖੋ ਵੈਲਕਮ ਵੈਲਕਮ ਚੋਰੀ ਦੇ ਗਾਣੇ ਸਾਰੇ ਗਾਏ ਜਾ ਰਹੇ ਤੇ ਗੱਲਾਂ ਲੋਕਾਂ ਨੂੰ ਕਰ ਰਿਹਾ, ਨਹੀਂ ਕਰਨੀਆਂ ਚਾਹੀਦੀਆਂ। ਜਦ ਤੁਸੀਂ ਗੱਲ ਕਰੋਗੇ ਤਾਂ ਲੋਕ ਵੀ ਗੱਲ ਕਰਨਗੇ। ਮਤਲਬ 12,000 ਰੁਪਏ ਦਾ ਤੂੰ ਕੱਪੜੇ ਪਾ ਕੇ ਸਾਨੂੰ ਦੱਸ ਰਿਹਾ ਕਿ ਯਾਰ ਕਿ ਮੈਂ ਇੰਨੇ ਮਹਿੰਗੇ ਕੱਪੜੇ ਪਾਣਾ, ਤੁਸੀਂ ਖੁਦ ਪਾਣ ਵਾਲੇ ਤੁਹਾਨੂੰ ਨਹੀਂ ਪਤਾ ਕਿੰਨੇ ਮਹਿੰਗੇ ਸੂਟ ਮਿਲਦੇ ਨੇ। ਨਹੀਂ ਪਰਫਾਰਮੈਂਸ ਵਾਸਤੇ ਮੈਂ ਤੇ ਵੈਸੇ ਇੰਨਾ ਕੱਪੜਿਆਂ ਤੇ ਖਰਚਦੀ ਨਹੀਂ, ਮੇਰਾ ਏਡਾ ਸ਼ੌਕ ਨਹੀਂ ਹੈਗਾ, ਬਟ ਮੈਨੂੰ ਇੰਨਾ ਪਤਾ ਹੈ ਕਿ ਬਹੁਤ ਮਹਿੰਗੇ ਕੱਪੜੇ ਹੁੰਦੇ ਆ, ਡਿਜ਼ਾਈਨਰ ਡਰੈਸਸ। ਸਰ ਅੱਛਾ ਵੀਡੀਓ ਕਰ ਲਓ ਤੇ ਫਿਰ ਉਹਦੇ ਵਿੱਚ ਤੁਸੀਂ ਅਗਰ ਅੱਛੇ ਕੱਪੜੇ ਪਾਣੇ ਨੇ, ਕਿੰਨੇ ਘੱਟੋ ਘੱਟ ਵੀ ਜੇ ਬੰਦਾ ਖਿੱਚ ਕੇ ਵੀ ਪੈਸੇ ਲਗਾਏ ਅੱਛੇ ਵੀਡੀਓ ਤੇ, ਅੱਛੇ ਬ੍ਰਾਂਡਡ ਕੱਪੜੇ ਤੇ, ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨੇ ਕੁ ਪੈਸੇ ਲੱਗਦੇ ਹੋਣਗੇ? ਦੇਖੋ ਜੀ ਮੈਂ ਤਾਂ ਬਹੁਤ ਮਹਿੰਗੀ ਵੀਡੀਓ ਕੀਤੀਆਂ ਨੇ। ਮੇਰੀ ਤਾਂ ਅਜੇ ਤੱਕ ਸਭ ਤੋਂ ਮਹਿੰਗਾ ਵੀਡੀਓ ਕਿਹੜਾ ਸੀ? ਜੱਟ ਐਂਡ ਜੱਟੀ ਕੀਤਾ ਹੈ, ਜਿਹਦੇ ਵਿੱਚ ਕੋਈ 40 ਤੇ ਲੜਕੀਆਂ ਲੜਕੇ ਸਨ ਪਿੱਛੇ। ਠੀਕ ਹੈ। ਉਸ ਤੋਂ ਬਾਅਦ ਅਸੀਂ ਐਰੀ ਲੈਕਸ ਕੈਮਰਾ ਯੂਜ਼ ਕੀਤਾ ਹੈ। ਸਾਡੀ ਜਿਹੜੀ ਮਾਡਲ ਸੀ ਦੀਦਾਰ ਮੁਲਤਾਨੀ ਸਟੇਜ ਤੋਂ, ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ। ਗੁਰਮੀਤ ਸਿੰਘ ਦੀ 뮤직 ਸੀ ਇੰਡੀਆ ਤੋਂ, ਸਿਮਰਨ ਭਰਦਵਾਜ ਇੰਡੀਆ ਤੋਂ, ਮੈਂ ਉਹਦੇ ਕੋਲ ਗਾਣਾ ਗਾਇਆ। ਅੱਛਾ। ਇਹ ਤੁਹਾਨੂੰ ਪਤਾ ਇੰਡੀਅਨ ਲੜਕੀ ਮੁਫਤੀ 'ਚ ਕੰਮ ਕਰ ਦਿੰਦੀ ਹੈ ਤੁਹਾਡਾ। ਤੇ ਪੂਰਾ ਸਾਰਾ ਖਰਚਾ ਮਿਲਾ ਕੇ ਉਸ ਗਾਣਾ ਕਿੰਨੇ ਦਾ ਪਿਆ? ਤਕਰੀਬਨ 22 ਲੱਖ ਦਾ। ਓਕੇ। ਤੇ ਫਿਰ ਹਾਂ ਸਹੀ ਹੈ, ਤੁਸੀਂ ਸੱਚੇ ਹੋ ਬਈ। ਅੱਛਾ ਜੀ। ਅੱਛਾ 22 ਲੱਖ ਰੁਪਏ ਤੇ ਮੈਂ ਤੁਹਾਨੂੰ ਦੱਸਦਾ, ਹੁਣ ਅਗਰ ਮੇਰੀ ਬੇਗਮ ਨੇ ਸੁਣ ਲਿਆ ਤੇ ਬੜਾ ਕੰਮ ਖਰਾਬ ਹੋ ਜਾਏਗਾ। ਐਫਬੀਆਰ ਤੋਂ ਜ਼ਰਾ ਤੇ ਬੇਗਮ ਤੁਹਾਡਾ ਟੈਕਸ ਕੱਟੇਗੀ। ਉਹਨੇ ਤੇ ਉਹ ਟੈਕਸ ਕੱਢੇ ਨੇ ਮੈਡਮ, ਉਹਨੇ ਬਲਕਿ ਕੱਢੇ ਨਹੀਂ ਨਾ ਕੱਢੇ ਨੇ। ਓਕੇ। ਬਾਸਿਤ ਨਈਮੀ ਸਾਹਿਬ ਅੱਛਾ ਬੰਦਾ, ਮੁਸਕਰਾਹਟ ਬੜੀ ਸੋਹਣੀ ਲੱਗਦੀ ਹੈ ਮੈਨੂੰ ਉਹਨਾਂ ਦੀ। ਬਹੁਤ ਅੱਛਾ ਹੈ। ਅੱਛਾ। ਔਰ ਨੰਬਰ ਕਿੰਨੇ ਦੋਗੇ? ਨੰਬਰ ਉਹਨੂੰ ਮੈਂ ਦੇਵਾਂਗਾ 8। ਉਹ 2 ਕਿਉਂ ਕੱਟ ਲਏ? ਉਹ ਵੀ ਉਹ ਮਤਲਬ ਕਿ ਉਹਦੀ ਵੀਡੀਓ ਸ਼ੂਟ, ਕੁਰਸੀ ਵਾਲੇ ਸਿੰਗਰ ਨੇ तकरीबन मेरा मतलब है लेकिन अच्छा सिंगर है वो आने वाले दिनों का बहुत अच्छा सिंगर है आने वाले दिनों का ਜਿਹੜਾ ਇਹਨਾਂ ਸਾਰਿਆਂ ਨੂੰ ਟੱਕਰ ਦੇਗਾ। ओके। नईम हजार भी क्या बात है, अच्छा सिंगर, बहुत अच्छा सिंगर, मेरे इलाके का है, मेरा भाई है, तो ਉਹਨੂੰ ਵੀ 8 ਨੰਬਰ ਜ਼ਰੂਰ ਦੇਵਾਂਗਾ। ओके। 2 ਨੰਬਰ ਬੜਾ ਤੁਸੀਂ ਭੁੱਖੇ ਹੋ। 2 ਨੰਬਰ ਅਸਲ ਜੇ ਉਹ 2 ਨੰਬਰ ਨੇ ਜਿਹੜੇ ਤੁਸੀਂ ਸਮਝੋ ਗੱਲ। ਅੱਲਾਹ। ਓਕੇ। ਇਹ ਉਹ 2 ਨੰਬਰ ਨੇ। ਅੱਛਾ ਸਕਲੈਨ ਮੁਸਾ ਖੇਲ ਵੀ ਬੜਾ ਛਾਏ ਹੋਏ ਨੇ। ਬਸ ਉਹ ਛਾਏ ਹੋਏ ਨੇ ਵਿਚਾਰੇ। ਤੇ ਰਹਿਣਗੇ ਜਾਂ ਚਲੇ ਜਾਣਗੇ? ਨਹੀਂ ਰਹਿਣਗੇ ਤਾਂ ਸਹੀ, ਕਿਉਂਕਿ ਐਸਾ ਨਾ ਸਰਾਇਕਿਸਤਾਨ ਹੈ। ਜੀ ਜੀ ਜੀ। ਇੱਥੇ ਜਿਹੜਾ ਆਂਦਾ ਉਹ ਰਹਿੰਦਾ ਹੈ। ਰਹਿਣਾ ਡੈਫੀਨੇਟਲੀ, ਕਿਉਂਕਿ ਉਹਨਾਂ ਦੇ ਆਪਣੀ ਫੈਨ ਫਾਲੋਇੰਗ ਬਹੁਤ ਹੁੰਦੀ ਹੈ। ਇੰਟਰਨੈਸ਼ਨਲੀ ਅਗਰ ਦੇਖੋ ਨਾ ਤੇ ਮੈਂ ਜਿੰਨੇ ਸਿੰਗਰ ਨੇ ਇਹਨਾਂ ਨੂੰ ਕੋਈ ਨਹੀਂ ਲੋਕ ਜਾਣਦੇ। इंटरनेशनली देखो आतिफ असलम ही है, साहिल अली बग्गा जी है, अपना राहत साहब ने, सजाद अली साहब ने, अली जफर साहब ने, ਇਹਨਾਂ ਨੂੰ ਲੋਕ ਜਾਣਦੇ ਨੇ, ਇਹਨਾਂ ਨੂੰ ਲੋਕ ਨਹੀਂ ਜਾਣਦੇ। ਮਲਕੂ ਭਾਈ ਨੂੰ ਵੀ ਲੋਕ ਜਾਣਦੇ ਨੇ। ਓਕੇ। ਅੱਛਾ ਤੇ ਨੰਬਰ ਕਿੰਨੇ ਦੋਗੇ? ਯਾਨੀ ਦੱਸੇ ਕੀ ਨਾਮ ਸੀ ਸਕਲੈਨ ਨੂੰ? ਉਹ ਇਹਨੂੰ ਕੋਈ ਨੰਬਰ, ਇਹ ਨੰਬਰਾਂ ਤੋਂ ਬਗੈਰ ਲਈ ਗੱਡੀ ਹੈ।
ਇਹ ਬਗੈਰ ਨੰਬਰ ਵਾਲੀ ਗੱਡੀਆਂ ਨੇ, ਇਹਨਾਂ ਦੇ ਨੰਬਰ ਸ਼ੰਬਰ ਕੋਈ ਨਹੀਂ ਸਰ ਇਹਨਾਂ ਦਾ ਕਿਹੜਾ ਕੋਈ ਗਾਣਾ ਕੋਈ ਮਤਲਬ ਹੈ ਕਿ ਇਹ ਸਮਝਦੇ ਨੇ ਕਿ ਅਸੀਂ ਜਿਹੜਾ ਗਾਣਾ ਗਾਇਆ ਹੈ ਉਹਦੇ ਕੋਈ 10-15 ਮਿਲੀਅਨ ਵਿਊ ਆ ਗਏ ਨੇ ਤੇ ਅਸੀਂ ਹਿੱਟ ਹੋ ਗਏ ਹਾਂ, ਇਸ ਤਰ੍ਹਾਂ ਨਹੀਂ ਹੁੰਦਾ। ਸਰਾਇਕੀ ਤੇ ਹਰ ਗਾਣੇ ਨੂੰ ਮਿਲੀਅਨ ਉਹ ਮਿਲੀਅਨ ਉਹਨਾਂ ਦੇ ਮਿਲੀਅਨ ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਕੋਈ ਐਵੇਂ ਕਿਸੇ ਬੰਦੇ ਨੇ ਸੱਚੀ ਹਰ ਗਾਣੇ ਮਿਲ ਗਿਆ ਲੇਕਿਨ ਉਹਨਾਂ ਦੇ ਆਪਣੀ, ਮੈਂ ਤੁਹਾਨੂੰ ਦੱਸਿਆ ਨਾ ਕਿ ਸਰਾਇਕੀਆਂ ਦੇ ਅੰਦਰ ਨਾ ਇੱਕ ਆਪਣੀ ਉਹਨਾਂ ਦੀ ਫੈਨ ਫੋਲੋਇੰਗ ਹੁੰਦੀ ਹੈ ਇੱਕ ਆਰਟਿਸਟ ਦੀ। ਤੇ ਅਗਰ ਮਿਲੀਅਨ ਗਾਣਾ ਕਿਹੜਾ ਚੰਗਾ ਹੈ, ਗਾਣਾ ਕੰਨ ਨੂੰ ਕਿਹੜਾ ਅੱਛਾ ਲੱਗ ਰਿਹਾ ਹੈ, ਕੰਨ ਨੂੰ ਕਿਹੜਾ ਅੱਛਾ ਲੱਗ ਰਿਹਾ ਹੈ ਤੇ ਦੇਖਣ ਨੂੰ ਕਿਹੜਾ ਅੱਛਾ ਲੱਗ ਰਿਹਾ ਹੈ, ਸਸਟੇਨ ਕਿਹੜਾ ਕਰ ਰਿਹਾ ਹੈ। आसिम अजहर क्या बात है, कितने नंबर? 10 नंबर। अच्छा, क्या बात है। आसिम अजहर बहुत अच्छा और उसकी प्रेजेंटेशन बहुत अच्छी है, शोज बहुत अच्छे करता है और लोगों ने बड़ा हिट भी है। क्या बात है। अच्छा जी, हसन रहीम, क्या बात है। सही, क्या बात है, बहुत अच्छे, बहुत अच्छे। देखो आने वाले आर्टिस्ट जब नवे आर्टिस्ट यंगस्टर्स, हाँ जी, देखो सारी जिंदगी लोगों एक लोगों तो नहीं रहना, किन्ने आए किन्ने मर गए, ਅਸੀਂ ਵੀ ਮਰ ਜਾਣਾ ਹੈ, ਲੇਕਿਨ ਆਉਣ ਵਾਲੇ ਸਿੰਗਰਾਂ ਦੇ ਵਿੱਚ ਕੀ ਬਾਤ ਹੈ। ਸਹੀ। ਅੱਛਾ ਜੀ, ਤਲਹਾ ਅੰਜੁਮ ਰੈਪਰ ਜਿਹੜੇ ਨੇ, ਉਹ ਤਲਹਾ ਅੰਜੁਮ ਦੇ ਤੇ ਐਨੇ ਗਾਣੇ ਨਹੀਂ ਸੁਣੇ, ਰੈਪਰ ਨੇ ਜੈਨਜ਼ੀ ਦੇ ਵਿੱਚ ਉਹ ਕਾਫੀ ਮਕਬੂਲ ਬੱਚਾ ਠੀਕ ਹੈ ਔਰ ਉਹਨੂੰ ਜਿਹੜਾ ਹੈ ਨੰਬਰ ਵੀ ਦੇਣੇ ਚਾਹੀਦੇ ਨੇ ਕਿਉਂਕਿ ਦੇਖੋ ਬੱਚਿਆਂ ਨੂੰ ਸਪੋਰਟ ਕਰਨਾ ਚਾਹੀਦਾ। ਸਾਰੀ ਜ਼ਿੰਦਗੀ ਕੋਈ ਵਾਜੇ ਤਬਲੇ ਵਾਲੇ ਗਾਣੇ ਤਾਂ ਨਹੀਂ ਗਾਣੇ ਨਾ, ਜਾਂ ਤੁਸੀਂ ਕੋਈ ਫਿਲਮੀ ਗਾਣੇ ਨਹੀਂ ਗਾਣੇ, ਜਿਹੜੇ ਇਹ ਲੋਕ ਹਨ ਬੱਚੇ ਨੇ ਜਿਹੜੇ ਇਹਨਾਂ ਨੇ ਆਪਣੀ ਫੈਨ ਫੋਲੋਇੰਗ ਬਹੁਤ ਅੱਛੀ ਕੀਤੀ। ਮੇਰੀ ਆਪਣੀ ਬੇਟੀ ਉਹਨੂੰ ਸੁਣਦੀ ਹੈ ਜੀ, ਮੈਨੂੰ ਕਹਿ ਦੀ ਬਾਬਾ ਜੀ ਤੁਸੀਂ ਵੀ ਇਹ ਜੇ ਗਾਣੇ ਗਾਓ, ਉਹਨੇ ਮੈਨੂੰ ਸੁਣਾਇਆ ਗਾਣਾ, ਮੈਂ ਕਿਹਾ ਬੇਟੇ ਕਿਆਮਤ ਵਾਲੇ ਦਿਨ ਅਸੀਂ ਇਹ ਗਾਣਾ ਗਾ ਸਕਨੇ ਆ, ਤੂੰ ਪਹਿਲੇ ਸਾਡੇ ਕੋਲ ਨਹੀਂ ਗਾਇਆ ਜਾਏਗਾ ਇਹ ਗਾਣਾ। ਅਬਰਾਰੁਲ ਹਕ, ਕੀ ਬਾਤ ਹੈ, ਆਲਵੇਜ਼ ਸੁਪਰਸਟਾਰ, ਓਕੇ, ਆਲ ਟਾਈਮ ਸੁਪਰਸਟਾਰ, ਮਤਲਬ ਇਹਨਾਂ ਨੂੰ ਕੋਈ ਨੰਬਰ ਸ਼ੰਬਰ ਨਹੀਂ ਨੇ ਮੈਡਮ। ਤੁਸੀਂ ਯਕੀਨ ਕਰੋ ਕਿ ਅਸੀਂ ਖੁਦ ਵੀ ਜਾਣੇ ਆ ਸ਼ੋਅ ਦੇ ਵਿੱਚ, 2-4 ਆਪਣੇ ਗਾਣੇ ਤੋਂ ਬਾਅਦ ਫਿਰ ਸਾਨੂੰ ਗਾਣੇ ਭੁੱਲ ਜਾਂਦੇ ਨੇ, ਫਿਰ ਅਸੀਂ ਬਰਾਰ ਭਾਈ ਨੂੰ ਗਾਣਾ ਸ਼ੁਰੂ ਕਰ ਦਿੰਦੇ ਹਾਂ। ਬਰਾਰ ਭਾਈ ਦੇ ਗਾਣੇ ਹਰ ਕਹਿੰਨੇ ਭੰਗੜੇ ਦਾ ਐਂਡਿੰਗ ਹੋਈ ਸਰ ਮੈਂ ਤੁਹਾਨੂੰ ਕੀ ਕਹਿ ਰਿਹਾ ਵਾਂ ਕਿ ਅਸੀਂ ਆਪਣੇ ਗਾਣੇ ਫਿਰ ਭੁੱਲ ਜਾਂਦੇ ਹਾਂ, ਫਿਰ ਸਾਨੂੰ ਬਰਾਰ ਭਾਈ ਤੇ ਆਣਾ ਪੈਂਦਾ ਹੈ। ਕੀ ਬਾਤ ਹੈ। ਲੇਕਿਨ ਬਰਾਰ ਭਾਈ ਵੀ ਨੂੰ ਵੀ ਥੋੜੀ ਜਿਹੀ ਮਸ਼ਵਰਾ ਕਿ ਅੱਛੇ ਗਾਣੇ ਕਰੋ। ਅੱਛੇ ਕਰ, ਕਿਹੜਾ ਐਸਾ ਗਾਣਾ ਜਿਹੜਾ ਤੁਹਾਨੂੰ ਲੱਗਦਾ ਕਿ ਚੰਗਾ ਨਹੀਂ ਸੀ? ਹੁਣ ਵੀ ਉਹਨਾਂ ਨੇ ਗਾਣਾ ਕੀਤਾ ਹੈ, ਆਈ ਥਿੰਕ ਜਿਹੜੀ ਕੋਲੈਬੋਰੇਸ਼ਨ ਕੀਤੀ ਹੈ, ਬਸ ਉਹ ਆਇਆ ਤੇ ਨਿਕਲ ਗਿਆ। ਉਹ ਜਿਹੜਾ ਉਹਨਾਂ ਦਾ ਗਾਣਾ ਹੁਸਨਾ ਦੀ ਸਰਕਾਰ, ਜੀ ਹੁਸਨਾ ਦੀ ਸਰਕਾਰ, ਉਹਦੇ ਵਿੱਚ ਵੀ ਉਹਨਾਂ ਨੇ ਪੋਰਸ਼ਨ ਲਿਆ ਹੈ, ਯਾਨੀ ਉਹਨਾਂ ਨੇ ਵੀ ਚੋਰੀ ਕੀਤੀ। ਛਤਰੀ ਦੀ ਛਾਂ ਮੈਂ ਛਾਵੇਂ ਬੈਨੀਆਂ, ਲੈ ਪੁਰਾਣੇ ਗਾਣੇ ਬਾਣੀ ਇੰਨੇ ਸੋਹਣਗੇ, ਉਹਨਾਂ ਨੂੰ ਚੋਰੀ ਕਰਨ ਦਾ ਦਿਲ ਕਰਦਾ ਹੈ। ਸਾਡੇ ਕੋਲ ਕੁਝ ਬਾਣੀ ਨਹੀਂ ਰਿਹਾ। ਇਹ ਗੱਲ ਹੈ, ਉਹ ਕੁਛ ਨਾ ਉਹ ਰੱਖਦੇ ਜ਼ਰੂਰ ਨੇ ਤਾਂ ਕਿ ਨਾ ਲੋਕਾਂ ਦੀ, ਤਾਂ ਕਿ ਦੇਖੋ ਲੋਕਾਂ ਨੇ ਉਹ ਚੀਜ਼ਾਂ ਸੁਣੀਆਂ, ਉਹ ਰਚੀਆਂ ਸੁਣੀਆਂ ਨੇ, ਉਹ ਕਿਸੇ ਵੀ ਅੱਜ ਕੱਲ ਦੀ ਜਨਰੇਸ਼ਨ ਵੀ ਜਦ ਸੁਣੇਗੀ ਤਾਂ ਉਹ ਡੈਫੀਨਿਟਲੀ ਕਹੇਗੀ ਯਾਰ ਇਹ ਗਾਣਾ ਅੱਛਾ ਲੱਗ ਰਿਹਾ। ਤਾਂ ਉਹਨਾਂ ਦੀ ਮਜਬੂਰੀਆਂ ਹੋ ਗਈਆਂ ਨੇ ਲੋਕਾਂ ਦੇ ਗਾਣੇ ਦੇ ਵਿੱਚ ਆਪਣਾ, ਨਾਲ ਇਹ ਫੋਕ ਹੈ, ਇਹ ਸਾਡਾ ਪੰਜਾਬ ਦਾ ਫੋਕ ਹੈ, ਕੋਈ ਵੀ ਗਾ ਸਕਦਾ। ਬਿਲਕੁਲ, ਸਾਡੇ ਫੋਕ ਜਿਹੜੇ ਗੀਤ ਜਾਂ ਲੋਕ ਗੀਤ ਨੇ ਉਹਦੀ ਕੋਈ ਕਾਪੀਰਾਈਟ ਨਹੀਂ ਹੈ, ਉਹ ਕੋਈ ਵੀ ਗਾ ਸਕਦਾ ਹੈ। ਬਿਲਕੁਲ।